व्यूअर्स ब्रेक तो बाद तुहाडा फिर स्वागत है जी डॉक्टर साहब। साडी अगली ईमेल अंबाला हरियाणे तो बेटी नीलम कौर जी दी है। ये लिखते हैं डॉक्टर अमरजीत अंकल जी वाहिगुरू जी का खालसा वाहिगुरू जी की फतेह। मैं तुहाडा प्रोग्राम पिछले 2 हफ्ते तो वेख रही हाँ। भावें मेरे डैडी भारतीय फौज विच नौकरी करते हैं पर मैं खालिस्तान की हमायती करती हाँ। अंकल जी अजकल पंजाब दे विच नशा बहुत ज़्यादा वध गया है जिस करके साडे सिख नौजवान निकम्मे हो गए हैं। ਜਦੋਂ मैं विदेशी सिखां विच खालिस्तान प्रति उत्साह वेखती हाँ ਤਾਂ मेरा भी दिल करता है कि मैं भी कुछ करा पर पंजाब दे विच तां बेड़ा गर्क होया पिया है सब कासे दा। डॉक्टर अंकल तुसी बहुत सूझवान हो इंटैलीजेंट हो रब तुहानू लंबी उम्र देवे। जिस दिन खालिस्तान बनूगा मैं तुहानू भी वोट पाऊंगी प्राइम मिनिस्टर बनाने दे लई क्योंकि तुहाडे इलावा कोई भी खालिस्तान नू चला नहीं सकता। जां तां पिंडरां वाले खालिस्तान नू चला सकदे सी पर उन्हां नू तां जून 84 विच शहीद कर दिता गया पर खालसे दी अणख अजे जिंदी है। मैं अरदास करदी हाँ कि तुसी अपनी एक टीम बना के भारत दी सरकार नाल गल करो। मैनू आस है कि ਉਹ ਤੁਹਾਡੇ ਨਾਲ ਗੱਲਬਾਤ ਅੱਗੇ ਵਧਾਉਣਗੇ। ਤੁਸੀਂ ਸਰਕਾਰ ਨੂੰ ਐਦਾਂ ਕਿਹੋ ਕਿ ਸਾਨੂੰ ਸਿਰਫ ਪੰਜਾਬ ਏਰੀਆ ਦੇ ਦਿਓ। ਵੈਸੇ ਵੀ ਸਿੱਖ ਥੋੜੇ ਹੀ ਨੇ ਪੰਜਾਬ ਸਾਡੇ ਵਾਸਤੇ ਕਾਫੀ ਹੈ। ਕਾਫੀ ਸਿੱਖ ਹੁਣ ਅਮਰੀਕਾ ਕੈਨੇਡਾ ਇੰਗਲੈਂਡ ਵਿੱਚ ਵਸੇ ਹੋਏ ਹਨ। ਪੰਜਾਬ ਮਿਲ ਜਾਣ ਤੋਂ ਬਾਅਦ ਅਸੀਂ ਪਾਕਿਸਤਾਨ ਦੇ ਅੱਗੇ ਵੀ ਹੱਥ ਜੋੜ ਲਾਂਗੇ ਅਤੇ ਉਮੀਦ ਹੈ ਕਿ ਪਾਕਿਸਤਾਨ ਵੀ ਸਾਨੂੰ ਥੋੜਾ ਬਹੁਤ ਏਰੀਆ ਦੇ ਦੇਣਗੇ। ਗੁਜ਼ਾਰਾ ਵਧੀਆ ਚੱਲ ਪਵੇਗਾ ਤੇ ਖਾਲਿਸਤਾਨ ਵੀ ਬਣ ਜਾਵੇਗਾ। ਡਾਕਟਰ ਅੰਕਲ ਮੈਂ +1 11ਵੀਂ ਦੇ ਵਿੱਚ ਪੜ੍ਹਦੀ ਹਾਂ। ਜੇਕਰ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ। ਡਾਕਟਰ ਅੰਕਲ ਦੀਦੀ ਨੀਲਮ ਕੌਰ ਤੇ ਮੇਰਾ ਨਾਮ ਵੀ ਮੈਚ ਕਰਦਾ ਹੈ ਤੇ ਸ਼ਕਲ ਵੀ। ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਬੇਟੀ ਨੀਲਮ ਕੌਰ ਦਾ ਬਹੁਤ ਬਹੁਤ ਧੰਨਵਾਦ ਜੀ। ਇੱਕ 11ਵੀਂ ਦੀ ਬੱਚੀ ਨੇ ਅੰਬਾੜੇ 'ਚ ਬੈਠ ਕੇ ਜਿਵੇਂ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਹੈ ਬਚਪਨਾ ਵੀ ਹੈ ਕਿਉਂਕਿ ਅਸੀਂ ਅੰਦਾਜ਼ਾ ਲਾਈਏ ਵੀ ਆਪਣੇ ਬੱਚੇ ਬੱਚੀਆਂ 11ਵੀਂ 12ਵੀਂ 'ਚ ਕੀ ਜਿਹੜੇ ਇੰਨੇ ਜਿਹੜੇ ਨੇ ਉਮਰਾਂ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਪਹੁੰਚੇ ਨੇ ਉਹਨਾਂ ਦੀ ਸੋਚ ਕਿੱਥੇ ਹੈ। ਜੀ ਜੀ ਬਿਲਕੁਲ। ਤੇ ਇੱਕ 15-16 ਸਾਲ ਦੀ ਬੱਚੀ ਜਿਸ ਤਰੀਕੇ ਨਾਲ ਆਪਣੀ ਕੌਮ ਨੂੰ ਔਰ ਇਹਦੇ ਬਾਵਜੂਦ ਕਿ ਉਹਨਾਂ ਦੇ ਫਾਦਰ ਸਰਵਿੰਗ ਨੇ ਆਰਮੀ ਦੇ ਵਿੱਚ ਜੀ ਉਹ ਸੋਚਦੀ ਹੈ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਵੇਂ ਘਰ ਬਣ ਸਕਦਾ ਹੈ। ਉਹ 'ਚੋਂ ਆਇਆ ਵੀ ਪੰਜਾਬ ਸਾਨੂੰ ਇੰਨਾ ਹੀ ਮਿਲ ਜਾਏ ਚਲੋ ਸਾਡੀ ਫਿਰ ਅਸੀਂ ਥੋੜਾ ਪਾਕਿਸਤਾਨ ਤੋਂ ਮੰਗ ਲਾਂਗੇ ਫਿਰ ਜਿਹੜਾ ਹੱਥ ਜੋੜ ਕੇ ਫਿਰ ਉਹਨੂੰ ਲੱਗਦਾ ਵੀ ਇਹ ਇੱਦਾਂ ਕਿਵੇਂ ਹੋ ਸਕਦਾ ਹੈ ਕਿ ਵੀ ਜੇ ਸਾਡਾ ਹੱਕ ਬਣਦਾ ਤੇ ਸਾਨੂੰ ਦੇਣ ਨਾ ਵੀ ਕੋਈ ਗੱਲਬਾਤ ਹੋ ਸਕਦਾ। ਇੱਥੇ ਕੋਈ ਗੱਲਬਾਤ ਕਰਨ ਵਾਲਾ ਹੀ ਨਹੀਂ ਕਿਸੇ ਨੂੰ ਗੱਲਬਾਤ ਨਹੀਂ ਕਰਨੀ ਆਉਂਦੀ। ਸੋ ਕਹਿੰਦੇ ਜੀ ਤੁਸੀਂ ਟੀਮ ਬਣਾਓ ਜੀ ਤੁਸੀਂ ਟੀਮ ਬਣਾ ਕੇ ਗੱਲਬਾਤ ਕਰੋ ਤੁਹਾਡੀ ਗੱਲ ਜ਼ਰੂਰ ਮੰਨਣਗੇ। ਫਿਰ ਅਜੇ ਬੇਟੀ ਨੂੰ ਵੋਟ ਪਾਉਣ ਦਾ ਹੱਕ ਤਾਂ ਨਹੀਂ ਮਿਲਿਆ ਉਹਨੇ ਸਾਨੂੰ ਵੋਟ ਵੀ ਪਾ ਦਿੱਤੀ ਪ੍ਰਾਈਮ ਮਿਨਿਸਟਰ ਵੀ ਬਣਾ ਦਿੱਤਾ। ਸੋ ਇਹ ਪਿਆਰ ਹੈ ਮੈਂ ਸਮਝਦਾ ਵੀ ਜਿੱਥੇ ਇਹ ਮਹਿਸੂਸ ਹੁੰਦਾ ਹੈ ਜਿੱਥੇ ਹਾਲਾਂ ਉਹਨਾਂ ਨੇ ਕਿਹਾ ਵੀ 2 ਹਫ਼ਤੇ ਤੋਂ ਹੀ ਪ੍ਰੋਗਰਾਮ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਔਰ ਮੈਂ ਦੇਖ ਰਿਹਾ ਸੀ ਈਵਨ ਫੇਸਬੁੱਕ ਮੈਸੇਜ ਵੀ ਨੇ ਇਸ ਸਾਰੇ ਦੇ ਉੱਤੇ। ਸੋ ਉਹਨਾਂ ਦੀ ਜਿਹੜੀ ਮੁੱਢਲੀ ਗੱਲ ਤਾਂ ਇਹੀ ਗੱਲਾਂ ਨੇ ਜਿਹਦੇ 'ਚ ਉਹਨਾਂ ਨੇ ਜਿਹੜੀ ਭਾਵਨਾ ਹੈ ਔਰ ਮੈਂ ਇਹ ਸਮਝਦਾ ਵੀ ਇਹ ਉਵੇਂ ਹੀ ਹੈ ਜਿਵੇਂ ਅਸੀਂ ਜਦੋਂ ਭਵਿੱਖ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦਾ ਭਵਿੱਖ ਕੀ ਹੈ ਤੇ ਇਹ ਬੱਚੀ ਉਸ ਭਵਿੱਖ ਦੀ ਜਿਹੜੀ ਹੈ ਉਹ ਟਾਰਚ ਬੀਅਰਰ ਹੈ ਜੀ ਜਿਨ੍ਹਾਂ ਨੇ ਹੱਥ ਦੇ ਵਿੱਚ ਮਸ਼ਾਲ ਫੜੀ ਹੋਈ ਹੈ ਕਿ ਉਹਨਾਂ ਦੇ ਸਾਹਮਣੇ ਇਹ ਭਾਵਨਾ ਹੈ ਔਰ ਉਹਨਾਂ ਨੇ ਜਿਵੇਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਵਾਨੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਗਰਕੀ ਹੋਈ ਹੈ ਨੌਜਵਾਨ ਇਸ ਪਾਸੇ ਤੁਰੇ ਹੋਏ ਨੇ ਬਾਹਰ ਰੇ ਆਫ ਹੋਪ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਕਿਸੇ ਜ਼ਮਾਨੇ 'ਚ ਸੰਤ ਤੇਜਾ ਸਿੰਘ ਜਿਹੜੇ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਨ ਆਏ ਬਾਅਦ 'ਚ ਹਾਰਵਰਡ 'ਚ ਵੀ ਰਹੇ ਤੇ ਉਹਨਾਂ ਦੇ ਸ਼ਬਦ ਅਕਸਰ ਕੋਟ ਹੁੰਦੇ ਨੇ ਕਿ ਵੀ ਉਹਨਾਂ ਨੂੰ ਜਦੋਂ ਪੜ੍ਹਨ ਲਈ ਭੇਜਿਆ ਉਹਨਾਂ ਨੇ ਬਾਹਰ ਸੰਤ ਅਤਰ ਸਿੰਘ ਮਸਤੂਆਣੇ ਵਾਲੇ। ਸੋ ਉਹਨਾਂ ਨੂੰ ਇਹ ਕਿਹਾ ਸੀ ਵੀ ਇੱਕ ਸਮਾਂ ਆਏਗਾ ਵੀ ਇੱਥੇ ਕੁਛ ਨਹੀਂ ਰਹੇਗਾ ਤੇ ਫਿਰ ਸਿੱਖੀ ਦੇ ਲਈ ਜਿਹੜਾ ਉਹ ਬਾਹਰੋਂ ਜਿਹੜੀ ਹੈ ਉਹ ਉਭਾਰ ਉੱਠੇਗਾ ਸਿੱਖੀ ਦਾ ਤੇ ਤੂੰ ਜਾ ਅਮਰੀਕਾ 'ਚ ਜਾ ਕੇ ਵੈਸਟਰਨ ਐਜੂਕੇਸ਼ਨ ਲੈ ਭਾਵੇਂ ਉਹ ਐਜੂਕੇਸ਼ਨ ਤਾਂ ਪੂਰੀ ਨਹੀਂ ਲੈ ਸਕੇ ਕਿਉਂਕਿ ਉੱਥੇ ਵੈਨਕੂਵਰ ਦੇ ਵਿੱਚ ਉਦੋਂ ਕੈਨੇਡਾ 'ਚ ਸਰਕਾਰ ਨੇ ਕੈਨੇਡਾ ਨੇ ਪਲਾਨ ਕੀਤਾ ਵੀ ਸਾਰੇ ਸਿੱਖ ਇਕੱਠੇ ਕਰਕੇ ਹੌਂਡੂਰਸ ਭੇਜ ਦੇਣੇ ਨੇ ਕੱਢੋ ਇਹਨਾਂ ਨੂੰ ਕੈਨੇਡਾ 'ਚੋਂ ਤੇ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਵਿਚਾਰਿਆਂ 'ਚੋਂ ਬਹੁਤਿਆਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਮਜ਼ਦੂਰੀ ਵਗੈਰਾ ਕਰਦੇ ਸੀ ਕੁਝ ਸੰਗਠਨ ਨਹੀਂ ਸੀ। ਸੋ ਇਹਨਾਂ ਨੂੰ ਫਿਰ ਆਪਣੀ ਵਿੱਚ ਹੀ ਪੜ੍ਹਾਈ ਇੱਥੇ ਛੱਡ ਕੇ ਜਾਣਾ ਪਿਆ। ਉੱਥੇ ਜਾ ਕੇ ਉਹਨਾਂ ਨੇ ਪੂਰੀ ਲੌਬੀ ਕੀਤੀ ਕੈਥੋਲਿਕਸ ਨੂੰ ਨਾਲ ਲਾਇਆ ਆਟਵਾ ਜਾ ਕੇ ਉਹ ਜਿਹੜਾ ਫੈਸਲਾ ਸੀ ਹੌਂਡੂਰਸ ਉਹਨਾਂ ਨੂੰ ਭੇਜਣ ਦਾ ਸਾਰਿਆਂ ਨੂੰ ਕਹਿੰਦਾ ਸੀ ਕੱਢ ਦੇਣ। ਸੋ
ਉਹ ਉਹਨਾਂ ਨੇ ਬਦਲਵਾਇਆ। ਫਿਰ ਜਿਹੜਾ ਪਹਿਲਾ ਗੁਰਦੁਆਰਾ ਨਾਰਥ ਅਮਰੀਕਾ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹੈ ਜੀ, ਉਹ ਵੀ ਉਹਨਾਂ ਨੇ ਜਿਹੜਾ ਹੈ ਉਸ ਦੇ ਉਹ ਗ੍ਰੰਥੀ ਵੀ ਰਹੇ। ਗ੍ਰੰਥੀ ਮਤਲਬ ਉਹ ਸਾਰੀ ਸੇਵਾ ਨਿਭਾਉਂਦੇ ਸੀ। ਅਮਰੀਕਾ ਦਾ ਵੀ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਹੈ ਜਿਹਦੀ ਪਿੱਛੇ 100 ਸਾਲਾ ਯਾਦ ਮਨਾਈ ਹੈ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜੀ, ਉਹਦਾ ਕਨਸਟੀਟਿਊਸ਼ਨ ਵੀ ਜਿਹੜਾ ਹੈ ਉਹ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਲਿਖਿਆ, ਜਾਂ ਸੰਤ ਤੇਜਾ ਸਿੰਘ ਵੀ ਉਹਨਾਂ ਨੂੰ ਕਹਿੰਦੇ ਸੀ, ਔਰ ਮੁੱਢਲੇ ਉਹ ਸੇਵਾਦਾਰਾਂ ਚੋਂ ਵੀ ਰਹੇ। ਜੀ, ਸੋ ਇਹ ਜਦੋਂ ਹੁਣ ਬੱਚੀ ਨੇ ਲਿਖਿਆ ਤੇ ਮੇਰੇ ਮਾਈਂਡ 'ਚ ਆਇਆ ਕਿ ਵੀ ਇਹ ਲਗਭਗ 100 ਸਾਲ ਤੋਂ ਪਹਿਲਾਂ ਹੁਣ ਤੋਂ ਇਹ ਗੱਲ ਸਾਹਮਣੇ ਸੀ ਕਿ ਵੀ ਕਦੇ ਉਹ ਸਮਾਂ ਆਏਗਾ ਕਿ ਪੰਜਾਬ ਦੇ ਵਿੱਚ ਨੁਕਸਾਨ ਇਸ ਪੱਧਰ ਤੱਕ ਜਾਏਗਾ ਤੇ ਜੇ ਹੋਪ ਹੋਏਗੀ ਤੇ ਬਾਹਰ ਹੋਏਗੀ। ਜੀ, ਲੇਕਿਨ ਮੈਂ ਆਪਣੀ ਬੇਟੀ ਨੀਲਮ ਕੌਰ ਨੂੰ ਇਹੀ ਐਡਵਾਈਸ ਕਰਾਂਗਾ ਕਿ ਬੇਟਾ ਜੇ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ, ਜੀ, ਖੂਬ ਜਿਹੜਾ ਹੈ ਬੜੀ ਟੌਪ ਐਜੂਕੇਸ਼ਨ ਲਾਅ ਜਿਹੜਾ ਵੀ ਤੁਹਾਡੀ ਦਿਲਚਸਪੀ ਹੈ ਜਿਸ ਫੀਲਡ 'ਚ ਵੀ, ਔਰ ਇਹ ਕੌਮ ਦੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹਦੇ 'ਚ ਹਰ ਇੱਕ ਨੇ ਯੋਗਦਾਨ ਪਾਉਣਾ ਹੈ। ਜੀ, ਪਰ ਤੁਸੀਂ ਬੇਸ਼ੱਕ ਲਿਖਣ ਤੋਂ ਵੀ ਗਰੇਜ਼ ਕਰੋ, ਕਿਉਂਕਿ ਉੱਥੇ ਬਹੁਤ ਵਾਰੀ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਔਰ ਦੂਸਰੇ ਤੀਸਰੇ ਨੇ ਕੋਈ ਵੀ ਆਨਾ ਬਹਾਨਾ ਬਣਾ ਕੇ ਜੀ, ਹਰਾਸਮੈਂਟ ਵੀ ਕਰਦੇ ਨੇ। ਜੀ, ਸੋ ਭਾਵਨਾ ਪੰਥ ਦੀ ਹੈ, ਸਿੱਖੀ ਨੂੰ ਤੁਸੀਂ ਪਿਆਰ ਕਰਦੇ ਹੋ, ਕੌਮੀ ਘਰ ਨੂੰ ਪਿਆਰ ਕਰਦੇ ਹੋ, ਪਰ ਇਸ ਵੇਲੇ ਤੁਸੀਂ ਬਜਾਏ ਆਪਣਾ ਵਕਤ ਫੇਸਬੁੱਕ ਜਾਂ ਦੂਸਰੀ ਕਿਸੇ ਤੇ ਸਪੈਂਡ ਕਰਨ ਦੇ ਆਪਣਾ ਗੁਰਬਾਣੀ ਦੀ ਗੁਰਮਤ ਦੀ ਵਿਦਿਆ ਹਾਸਲ ਕਰੋ, ਪਰ ਆਪਣੀ ਜਿਹੜੀ ਪੜ੍ਹਾਈ ਹੈ ਐਜੂਕੇਸ਼ਨ ਹੈ ਉਸ ਨੂੰ ਹਾਸਲ ਕਰੋ, ਤਾਂ ਕਿ ਜਦੋਂ ਤੁਸੀਂ ਇੰਡੀਪੈਂਡੈਂਟ ਹੋ ਜਾਂਦੇ ਹੋ, ਤੁਹਾਡੇ ਕੋਲ ਆਪਣੀ ਬੈਸਟ ਐਜੂਕੇਸ਼ਨ ਹੈ, ਫਿਰ ਤੁਸੀਂ ਜਿਸ ਫੀਲਡ ਨੂੰ ਵੀ ਚੁਣੋਗੇ ਕੌਮ ਦੇ ਲਈ ਜੋ ਤੁਸੀਂ ਕਰ ਸਕੋਗੇ ਉਹ ਜ਼ਿਆਦਾ ਬਿਹਤਰ ਹੋਵੇਗਾ, ਕਿਉਂਕਿ ਅਜੇ ਤੁਹਾਡਾ ਫੋਕਸ ਜਿਹੜਾ ਆਪਣੀ ਪੜ੍ਹਾਈ ਤੇ ਹੋਣਾ ਚਾਹੀਦਾ। ਜੀ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਮੈਸੇਜ ਉੱਪਰ ਪਾਏ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।